ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਭਾਰਤ ਦੇ ਵਿੱਚ ਜਿਹੜਾ ਯੂਨੀਵਰਸਿਟੀਆਂ ਦਾ ਜਿਹੜਾ ਚੱਲਦਾ ਗੋਰਖ ਧੰਦਾ। ਇਹ ਗੱਲ ਸਾਹਮਣੇ ਆਈ ਹੈ ਇੱਕ ਰਿਪੋਰਟ ਦੇ ਵਿੱਚ ਕਿ ਭਾਰਤ ਦੇ ਵਿੱਚ 62% ਯੂਨੀਵਰਸਿਟੀਆਂ ਤੇ 78% ਕਾਲਜ ਜਿਹੜੇ ਚੱਲ ਰਹੇ ਨੇ ਉਹ ਬਿਨਾਂ ਮਾਨਤਾ ਤੋਂ ਚੱਲ ਰਹੇ ਨੇ ਜੀ। ਬਿਲਕੁਲ ਪ੍ਰਵੀਨ ਜੀ, ਦੋ ਤਰ੍ਹਾਂ ਦੀ ਮਾਨਤਾ ਹੁੰਦੀ ਹੈ। ਇੱਕ ਤਾਂ ਮਤਲਬ ਕਿ ਸਿੱਧੀ UGC ਵਾਲੀ ਜਿਹੜੀ ਮਾਨਤਾ ਯੂਨੀਵਰਸਿਟੀਆਂ ਕਾਲਜਾਂ ਨੂੰ ਜਿਵੇਂ ਲੈਣੀ ਪੈਂਦੀ ਹੈ ਨਾ, ਸੋ ਠੀਕ ਹੈ ਜੀ, ਤੁਸੀਂ ਉਹਦੇ ਆਧਾਰ ਤੇ ਤੁਸੀਂ ਉਹਦੇ ਵਿੱਚ ਸ਼ਾਮਲ ਹੋ। ਪਰ ਇੱਕ UGC ਨੇ ਜਿਹੜੀ ਉੱਚ ਸਿੱਖਿਆ ਸਾਡੀ ਮਤਲਬ ਕਿ ਹਾਇਰ ਐਜੂਕੇਸ਼ਨ ਜਿਹਨੂੰ ਆਪਾਂ ਕਹਿੰਦੇ ਆ, ਚਾਹੇ ਉਹ ਕਾਲਜ ਲੈਵਲ ਤੇ ਹੋਵੇ ਚਾਹੇ ਯੂਨੀਵਰਸਿਟੀ ਲੈਵਲ ਤੇ, ਉਹਦੇ ਲਈ ਇੱਕ ਨੈਕ ਦੀ ਮਾਨਤਾ ਨੂੰ ਲਾਜ਼ਮੀ ਕੀਤਾ ਹੋਇਆ ਜੀ। ਤੁਸੀਂ ਨੈਕ ਤੋਂ ਮਾਨਤਾ ਤੁਹਾਡੀ ਹੋਣੀ ਬਹੁਤ ਜ਼ਰੂਰੀ ਹੈ। ਨੈਕ ਤੋਂ ਇਹਨਾਂ ਦਾ ਭਾਵ ਹੈਗਾ ਮਤਲਬ ਕਿ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ, ਹੈ ਨਾ। ਸੋ ਉਸ ਕੌਂਸਲ ਤੋਂ ਕਹਿੰਦੇ ਕਿ ਮਾਨਤਾ ਲੈਣੀ ਜ਼ਰੂਰੀ ਹੈ। ਪਰ ਜਿਹੜੇ ਅੰਕੜੇ ਸਾਹਮਣੇ ਆਏ ਉਹ ਫਿਕਰਮੰਦੀ ਵਾਲੇ ਨੇ ਕਿ ਐਡਾ ਬੜਾ, ਜਿਵੇਂ ਤੁਸੀਂ ਕਿਹਾ, ਗੋਰਖ ਧੰਦਾ ਚੱਲਦਾ। ਸੋ ਇਹ ਤੁਸੀਂ ਹਿਸਾਬ ਲਾਓ, 62% ਪੰਜਾਬ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਚੋਂ 100 ਪਿੱਛੇ 62 ਯੂਨੀਵਰਸਿਟੀਆਂ ਤੇ 100 ਪਿੱਛੇ 78 ਕਾਲਜ, ਮਤਲਬ 78% ਦੇਸ਼ ਦੇ ਕਾਲਜ ਤੇ 62% ਯੂਨੀਵਰਸਿਟੀਆਂ ਬਿਨਾਂ ਨੈਕ ਦੀ ਮਾਨਤਾ ਤੋਂ ਚੱਲ ਰਹੀਆਂ ਨੇ। ਇਹ ਤੋਂ ਹੋਰ ਮਤਲਬ ਕਿ ਮਾਪਿਆਂ ਨਾਲ ਧੋਖਾ, ਦੇਸ਼ ਨਾਲ ਧੋਖਾ, ਸਿੱਖਿਆ ਖੇਤਰ 'ਚ ਧੋਖਾ ਹੋਰ ਕੀ ਹੋ ਸਕਦਾ। ਸੋ ਇਹ ਉਹੀ ਹੈ ਕਿ ਦੇਸੀ ਘਿਓ 'ਚ ਤੁਸੀਂ ਡਾਲਡਾ ਮਿਲਾ ਕੇ ਜਾਂ ਹੈ ਨਾ ਹੋਰ ਕੁਝ ਮਿਲਾ ਕੇ ਵੇਚੀ ਜਾਓ। ਸੋ ਇਹ ਉਹ ਤੋਂ ਧੰਦਾ, ਮਤਲਬ ਮਾਂ ਪਿਓ ਭਰੋਸਾ ਕਰਦੇ ਨੇ ਕਿ ਯੂਨੀਵਰਸਿਟੀ ਹੈ, ਇਹ UGC ਦੀ ਲਿਸਟ 'ਚ ਹੈਗੀ ਆ। ਸੋ UGC ਨੂੰ ਵੀ ਇਹ ਸਵਾਲ ਮਤਲਬ ਵੱਡਾ ਖੜਾ ਹੈ ਕਿ ਫਿਰ UGC ਉਹਨਾਂ ਨੂੰ ਆਪਣੀ ਲਿਸਟ 'ਚ ਕਿਵੇਂ ਪਾਉਂਦੀ ਹੈ ਕਿ ਸਿਰਫ UGC ਤੋਂ ਮਾਨਤਾ ਲੈ ਲਈ, ਉਹਨਾਂ ਦੀ ਫੀਸ ਭਰਤੀ ਰਜਿਸਟ੍ਰੇਸ਼ਨ ਕਰਾ ਲਈ। ਤਾਂ ਜੇ ਨੈਕ ਤੋਂ ਮਾਨਤਾ ਨਹੀਂ ਹੈ ਤਾਂ UGC ਵੀ ਉੱਥੇ ਨਾਲ ਲਿਖੇ ਨਾ। ਸੋ ਇਹ ਮਾਪਿਆਂ ਨੂੰ ਵੀ ਸਪਸ਼ਟ ਹੋਣਾ ਚਾਹੀਦਾ ਹੈ। ਇਹਦੇ ਇਸ਼ਤਿਹਾਰ ਕਿਉਂ ਨਹੀਂ ਜਾਰੀ ਹੁੰਦੇ? ਜਦੋਂ ਯੂਨੀਵਰਸਿਟੀ ਕਾਲਜਾਂ ਦੇ ਇਸ਼ਤਿਹਾਰ ਲੱਗਦੇ ਨੇ, ਬਰਾਬਰ UGC ਆਪਣੇ ਇਸ਼ਤਿਹਾਰ ਲਾ ਦੇਵੇ ਕਿ ਭਾਈ ਇਹ ਮਾਨਤਾ ਪ੍ਰਾਪਤ ਨਹੀਂ ਜਿਹੜੀ ਤੋਂ ਨਿਆਣੇ ਮੰਗਦੀ ਹੈ ਜੀ। ਲੋਕ ਸਭਾ ਦੇ ਵਿੱਚ ਸਵਾਲ ਆਇਆ। ਲੋਕ ਸਭਾ ਦੇ ਵਿੱਚ ਸਿੱਖਿਆ ਸੰਸਥਾਵਾਂ ਦੀ ਮਾਨਤਾ ਨੂੰ ਲੈ ਕੇ ਇੱਕ ਸਵਾਲ ਆਇਆ। ਉਸ ਦੇ ਜਵਾਬ ਦੇ ਵਿੱਚ ਇਹ ਅੰਕੜੇ ਆਏ ਨੇ ਜੀ। ਇਹ ਤੁਹਾਡੇ ਸਾਡੇ ਕਿਸੇ ਮੀਡੀਆ ਦੇ, ਕਿਸੇ ਸਰਵੇ ਦੇ, ਕਿਸੇ ਏਜੰਸੀ ਦੇ ਅੰਕੜੇ ਨਹੀਂ ਹੈਗੇ। ਇਹ ਭਾਰਤ ਸਰਕਾਰ ਦੇ ਅੰਕੜੇ ਨੇ ਜਿਹੜੇ ਲੋਕ ਸਭਾ 'ਚ ਪੇਸ਼ ਹੋਏ ਨੇ। ਤੋਂ ਇੱਥੋਂ ਫਿਰ ਇਹ ਤੋਂ ਬਾਅਦ ਹੋਰ ਕੀ ਹੋ ਸਕਦਾ ਕਿ ਇਹਦੇ ਲਈ ਫਿਰ ਸਰਕਾਰ ਵੀ ਤਾਂ ਜਵਾਬ ਦੇ। ਕੇਂਦਰ ਸਰਕਾਰ ਦੱਸੇ ਜਿਹੜੇ ਗੋਗਾ ਗਾਉਂਦੇ ਨੇ ਕਿ ਅਸੀਂ ਇੰਨਾ ਸਿਸਟਮ ਸੁਧਾਰ ਲਿਆ, ਇੰਨਾ ਫਲਾਣਾ ਕਰ ਲਿਆ, ਸੋ ਉਹ ਵੀ ਜਵਾਬ ਦੇ। ਮੋਦੀ ਸਰਕਾਰ ਵੀ ਇਹਦੇ ਲਈ ਜਵਾਬ ਦੇ ਕਿ ਤੁਸੀਂ ਇਹ ਅੰਕੜੇ ਦੇ ਕੇ ਕੱਲੀਆਂ ਯੂਨੀਵਰਸਿਟੀਆਂ ਨੂੰ ਮਤਲਬ ਕਟਹਿਰੇ 'ਚ ਨਹੀਂ ਖੜਾ ਕਰ ਸਕਦੇ। ਤੁਹਾਡੇ ਤੇ ਵੀ ਉੱਡਾ ਹੀ ਬੜਾ ਸਵਾਲ ਖੜਾ ਹੈ ਕਿ ਫਿਰ ਤੁਹਾਡੀ ਸਰਕਾਰ ਕੀ ਹੈ, ਤੁਹਾਡਾ ਪ੍ਰਬੰਧ ਕੀ ਹੈ, ਤੁਹਾਡਾ ਸਿਸਟਮ ਕੀ ਹੈ। ਇੱਥੇ ED ਕਿੱਥੇ ਜਾਂਦੀ ਹੈ? ਫਿਰ ਜੇਕਰ ਹੋਰ ਮਾਮਲਿਆਂ 'ਚ ED ਚੈੱਕ ਕਰਦੀ ਹੈ, ਫਿਰ ਆ ਵੀ ED ਨੂੰ ਦੇ ਦਿਓ। ਜੇਕਰ ਮਤਲਬ ਯੂਨੀਵਰਸਿਟੀਆਂ ਦੇ ਉੱਪਰ ਟੀਮਾਂ ਨੇ ਚੈੱਕ ਨਹੀਂ ਕਰਨਾ। ਲਓ ਮੈਂ ਅੰਕੜੇ ਦੱਸਦਾ ਤੁਹਾਨੂੰ। ਕਹਿੰਦੇ ਦੇਸ਼ ਦੇ ਵਿੱਚ ਕੁੱਲ 1113 ਦੇ ਕਰੀਬ ਯੂਨੀਵਰਸਿਟੀਆਂ ਨੇ ਪ੍ਰਵੀਨ ਜੀ। 1000 ਤੋਂ ਵੱਧ, 1113 ਯੂਨੀਵਰਸਿਟੀਆਂ ਨੇ, ਜਿਸ ਚੋਂ 695 ਯੂਨੀਵਰਸਿਟੀਆਂ ਬਿਨਾਂ ਮਾਨਤਾ ਪ੍ਰਾਪਤ ਨੇ, ਬਿਨਾਂ ਨੈਕ ਤੋਂ ਚੱਲ ਰਹੀਆਂ ਨੇ। 695, 1113 ਦੇ ਵਿੱਚੋਂ 695, ਲਗਭਗ 62% ਯੂਨੀਵਰਸਿਟੀਆਂ। ਇਸੇ ਤਰ੍ਹਾਂ ਦੇਸ਼ ਦੇ ਵਿੱਚ ਕੁੱਲ 43,796 ਕਾਲਜ ਨੇ। 43,796, ਲਗਭਗ 43,800 ਕਾਲਜ ਨੇ, ਤੇ ਜਿਹਦੇ ਵਿੱਚੋਂ 34,734 ਕਾਲਜ ਬਿਨਾਂ ਨੈਕ ਦੀ ਮਾਨਤਾ ਤੋਂ ਚੱਲ ਰਹੇ ਨੇ। ਤੇ ਸੁੱਤੀਆਂ ਪਈਆਂ ਨੇ ਸਰਕਾਰਾਂ, ਚਾਹੇ ਸੂਬਿਆਂ ਦੀਆਂ ਸਰਕਾਰਾਂ ਨੇ, ਚਾਹੇ ਉਹ ਕੇਂਦਰ ਦੀਆਂ ਸਰਕਾਰਾਂ ਨੇ। ਕਾਹਦੇ ਲਈ ਲਾਉਂਦੇ ਹੋ ਫਿਰ ਤੁਸੀਂ ਸਿੱਖਿਆ ਮੰਤਰੀ? ਕਾਹਦੇ ਨੇ ਐਜੂਕੇਸ਼ਨ ਮਿਨਿਸਟਰ ਤੁਹਾਡੇ? ਕਾਹਦਾ ਐਜੂਕੇਸ਼ਨ ਡਿਪਾਰਟਮੈਂਟ? ਕੀ ਉਹ ਤਨਖਾਹ ਲੈਣ ਦਾ, ਕੀ ਉਹ ਭੱਤੇ ਲੈਣ ਦਾ, ਕੀ ਉਹ ਹੂਟਰ ਮਾਰਨ ਦਾ ਫਿਰ ਹੱਕ ਰੱਖਦੇ ਨੇ? ਸੋ ਇਹ ਉਹਨਾਂ ਪਰ ਵੀ ਉੱਡਾ ਹੀ ਬੜਾ ਸਵਾਲ ਖੜਾ। ਉਹ ਕਹਿੰਦੇ ਜੀ ਇਹਨਾਂ ਕਿਸੇ ਨੇ ਵੀ ਮਾਨਤਾ ਨਹੀਂ ਲਈ ਹੋਈ। ਸੋ ਇਹ ਸਵਾਲ ਸੋਮਵਾਰ ਨੂੰ ਲੋਕ ਸਭਾ 'ਚ ਪੁੱਛਿਆ ਗਿਆ, ਜਿਹਦੇ ਲਿਖਤ ਜਵਾਬ ਦੇ ਵਿੱਚ ਇਹ ਪਹਿਲੂ ਸਾਹਮਣੇ ਲਿਆਂਦਾ, ਜਿੱਤੋਂ ਇਹ ਮਤਲਬ ਕਿ ਮੰਤਰੀ ਜਿਹੜੇ ਸੁਭਾਸ਼ ਨੇ, ਕੇਂਦਰੀ ਮੰਤਰੀ, ਉਹਨਾਂ ਨੇ ਮਤਲਬ ਕਿ ਉਹਦੇ ਹਵਾਲੇ ਨਾਲ ਜਵਾਬ ਸਾਹਮਣੇ ਆਇਆ। ਸੋ ਇੱਥੋਂ ਹਿਸਾਬ ਲਾ ਲਓ ਕਿਆ ਸਥਿਤੀ ਆ। ਇਹ ਕਹਿੰਦੇ ਜਿਹੜੇ ਪੈਮਾਨੇ ਕੀ ਨੇ ਜਿਨ੍ਹਾਂ ਦੇ ਆਧਾਰ ਤੇ ਮਤਲਬ ਹੁਣ ਤੁਸੀਂ ਜਿੱਥੇ ਸਿੱਖਿਆ ਲੈਣ ਜਾਣਾ ਪ੍ਰਵੀਨ, ਬੱਚੇ ਨੇ ਜਿੱਥੇ ਪੜ੍ਹਨ ਜਾਣਾ, ਤੁਸੀਂ ਉੱਥੇ ਦੇਖੋਗੇ ਨਾ ਕਿ ਪੜ੍ਹਾਈ ਲਈ ਮਾਹੌਲ ਹੈਗਾ, ਪ੍ਰਬੰਧ ਹੈਗਾ, ਅਧਿਆਪਕਾਂ ਦਾ ਪ੍ਰਬੰਧ ਹੈਗਾ, ਬਿਲਡਿੰਗ ਹੈਗੀ, ਫਰਨੀਚਰ ਹੈਗਾ। ਜੇ ਬੱਚੇ ਨੇ ਲੈਬ ਵਰਤਣੀ ਆ, ਲੈਬ ਹੈਗੀ, ਲਾਇਬ੍ਰੇਰੀ ਵਰਤਣੀ ਆ, ਲਾਇਬ੍ਰੇਰੀ ਹੈਗੀ। ਸੋ ਉੱਥੇ ਨੈਟ ਦਾ ਪ੍ਰਬੰਧ ਹੈਗਾ। ਕੀ ਪ੍ਰਬੰਧ ਨੇ ਇਹੀ ਦੇਖਣੇ ਹੁੰਦੇ ਆ। ਹੁਣ 7-8 ਪੁਆਇੰਟ ਨੇ ਜਿਹੜੇ ਮਾਪਦੰਡਾਂ ਤੇ ਕਾਲਜਾਂ ਯੂਨੀਵਰਸਿਟੀਆਂ ਨੇ ਖਰੇ ਉਤਰਨਾ ਹੁੰਦਾ। ਇਸ਼ਤਿਹਾਰਬਾਜ਼ੀ 'ਚ ਨੰਬਰ 1 ਨੇ, ਬਿਲਡਿੰਗਾਂ ਨੂੰ ਬਾਹਰੋਂ ਦਿਖਾਉਣ 'ਚ ਨੰਬਰ 1 ਨੇ, ਹੈ ਨਾ। ਕੈਫੇ ਚੱਲਦੇ ਆ ਜੀ, ਸਿੰਗਰ ਆ ਗਏ ਜੀ, ਫਿਲਮਾਂ ਦੀ ਪ੍ਰਮੋਸ਼ਨ ਹੋ ਗਈ ਜੀ ਕਾਲਜਾਂ ਯੂਨੀਵਰਸਿਟੀਆਂ 'ਚ, ਉਹਦੇ ਲਈ ਨੰਬਰ 1 ਨੇ। ਪਰ ਜਿਹੜੇ ਸਿੱਖਿਆ ਲਈ ਪੈਮਾਨੇ ਨੇ, ਜਿਹਦੇ ਲਈ ਤੁਸੀਂ ਫੀਸ ਲੈਂਦੇ ਹੋ, ਉਹਦੇ ਤੇ ਖਰੇ ਨਹੀਂ। ਲੋਕ ਕੀ ਪੈਮਾਨੇ ਨੇ? ਕਹਿੰਦੇ ਜੀ ਕਰੀਕੁਲਮ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ ਜੀ।
ਦੂਜਾ ਕਹਿੰਦੇ ਟੀਚਿੰਗ ਮਤਲਬ ਕਿ ਸਟਾਫ ਤੇ ਲਰਨਿੰਗ ਸਟਾਫ ਉਹ ਸਾਰੇ ਦਾ ਸਾਰਾ ਪ੍ਰਬੰਧ ਹੋਣਾ ਚਾਹੀਦਾ। ਰਿਸਰਚ ਦਾ ਸਾਰੇ ਕੇਂਦਰ ਹੋਣੇ ਚਾਹੀਦੇ ਨੇ, ਖੋਜ ਦਾ ਸਾਰਾ ਪ੍ਰਬੰਧ ਹੋਣਾ ਚਾਹੀਦਾ, ਖੋਜ ਕੇਂਦਰਾਂ ਦਾ, ਹੈ ਨਾ। ਇਨਫਰਾਸਟਰਕਚਰ ਸਾਰੀਆਂ ਇਮਾਰਤਾਂ, ਫਰਨੀਚਰ, ਬਿਲਡਿੰਗ, ਇਹ ਸਾਰੀਆਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਤੁਹਾਡੇ ਕੋਲ ਢਾਂਚਾ ਕੀ ਹੈ। ਫਿਰ ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਦੇ ਲਈ ਉਹਦੇ ਲਈ ਕੀ ਹੈ ਤੁਹਾਡੇ ਕੋਲ ਉਹਦਾ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਦੇ ਲਈ ਕੀ ਪ੍ਰਬੰਧ ਆ, ਹੈ ਨਾ। ਫਿਰ ਜਿਹੜਾ ਕੰਟਰੋਲ ਹੈ, ਗਵਰਨੈਂਸ ਹੈ ਤੁਹਾਡੀ, ਉਹਦੇ ਲਈ ਕੀ ਤੁਹਾਡੇ ਕੋਲ ਲੀਡਰਸ਼ਿਪ ਹੈ, ਕੀ ਪ੍ਰਬੰਧ ਨੇ ਉਹਦੇ ਲਈ। ਫਿਰ ਇਸੇ ਤਰ੍ਹਾਂ ਇਨੋਵੇਸ਼ਨ, ਉਹਦੇ ਵਿੱਚ ਮਤਲਬ ਕਿ ਤੁਸੀਂ ਬੱਚਿਆਂ ਨੂੰ ਨਵੇਂ ਹੋਰ ਕੇਂਦਰਾਂ ਵੱਲ ਪ੍ਰੇਰਿਤ ਕਰਨ ਦੇ ਲਈ ਕੀ ਪ੍ਰਬੰਧ ਨੇ। ਆ ਇੰਨੇ ਕੁ ਪੈਮਾਨੇ ਨੇ, ਉਹਦੇ ਉੱਤੇ ਵੀ ਦੇਸ਼ ਦੀਆਂ ਮਤਲਬ 62% ਯੂਨੀਵਰਸਿਟੀਆਂ ਤੇ 78% ਕਾਲਜ ਖਰੇ ਨਹੀਂ ਉਤਰਦੇ, ਜਿਹਦੇ ਕਾਰਨ ਉਹ ਨੈਕ ਦੀ ਮਾਨਤਾ ਨਹੀਂ ਮਿਲਦੀ। ਸੋ ਬਿਨਾਂ ਨੈਕ ਦੀ ਮਾਨਤਾ ਤੋਂ ਜੇ ਚੱਲ ਰਹੇ ਨੇ, ਸਰਕਾਰ ਨੇ ਹੀ UGC ਬਣਾਈ, ਸਰਕਾਰ ਦੇ ਹੀ UGC ਦੇ ਨਿਯਮ ਨੇ ਕਿ ਨੈਕ ਦੀ ਮਾਨਤਾ ਹੋਣੀ ਜ਼ਰੂਰੀ ਹੈ ਇਹਨਾਂ ਕਾਲਜ ਯੂਨੀਵਰਸਿਟੀ ਤੋਂ ਬਿਨਾਂ ਚੱਲ ਰਹੇ ਨੇ, ਅੱਜ ਤੱਕ ਬੰਦ ਕਿਉਂ ਨਹੀਂ ਹੋਏ ਜੀ। ਸੋ ਇਹ ਵੱਡਾ ਸਵਾਲ ਹੈ। ਹੋਰ ਛੱਡੋ, ਇੱਕ ਹੋਰ ਅੰਕੜਾ ਸਾਹਮਣੇ ਆਇਆ, ਸਟਾਰਟਅਪ ਨੂੰ ਅੱਜ ਕੱਲ ਬਹੁਤ ਪੇਸ਼ ਕੀਤਾ ਜਾਂਦਾ ਪਰਮੀਨ ਜੀ। ਹਾਂਜੀ ਹਾਂਜੀ, ਤੇ ਉਹਦੇ ਵਿੱਚ ਵੀ ਪੰਜਾਬ ਵਰਗਾ ਸੂਬਾ ਪਿਛੜ ਕੇ ਰਹਿ ਗਿਆ। ਇਹ ਆਪਣੇ ਆਪ ਸਵਾਲ ਹੈ। ਮੱਧ ਪ੍ਰਦੇਸ਼ ਦੇ ਵਿੱਚ, ਮਤਲਬ ਕਿ ਮਹਾਰਾਸ਼ਟਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਰਾਜਸਥਾਨ ਦੇ ਵਿੱਚ, ਇਹਨਾਂ ਥਾਵਾਂ ਦੇ ਉੱਤੇ ਸਾਡੇ ਨਾਲੋਂ ਮੂਹਰੇ ਨਿਕਲ ਗਏ ਸੂਬੇ। ਨੰਬਰ 1 ਤੇ ਮਹਾਰਾਸ਼ਟਰ ਹੈ, ਜਿੱਥੇ 51,000 ਤੋਂ ਵੱਧ ਨੌਕਰੀਆਂ ਪੈਦਾ ਕਰਕੇ ਦਿੱਤੀਆਂ ਇਸ ਸਟਾਰਟਅਪ ਨੇ। 51,357। ਹੋਰ ਛੱਡੋ, ਕਰਨਾਟਕਾ ਵਰਗੇ ਸੂਬੇ ਦੇ ਵਿੱਚ 24,000 ਤੋਂ ਵੱਧ ਨੇ, ਹੈ। ਗੁਜਰਾਤ ਦੇ ਵਿੱਚ 23,000 ਤੋਂ ਵੱਧ। ਯੂਪੀ ਦੇ ਵਿੱਚ ਸਟਾਰਟਅਪ ਦੇ ਰਾਹੀਂ 22,970 ਦੇ ਕਰੀਬ ਨੌਕਰੀਆਂ ਪੈਦਾ ਹੋਈਆਂ, ਹੈ। ਇਹ ਤੋਂ ਬਾਅਦ ਹਰਿਆਣਾ ਵੀ ਸਭ ਤੋਂ ਅੱਗੇ ਆ, 13,000 ਦੇ ਕਰੀਬ। ਤੇ ਪੰਜਾਬ 'ਚ ਪਤਾ ਵੀ ਕਿੰਨੀਆਂ ਨੇ ਜੀ? 2308 ਜੀ। ਸੋ ਇਹ ਪੰਜਾਬ ਸਰਕਾਰ ਦੇ ਮੂਹਰੇ ਵੀ ਸਵਾਲ ਖੜਾ ਹੋਇਆ। ਇੱਕ ਪਾਸੇ ਮਹਾਰਾਸ਼ਟਰ 51,000 ਨੌਕਰੀਆਂ ਦੇ ਰਿਹਾ ਹੈ ਨਾ, ਹੈ। ਗੁਜਰਾਤ ਵਰਗਾ ਵੀ ਸੂਬਾ 23,800, 24,000 ਦੇ ਕਰੀਬ ਦੇ ਰਿਹਾ, ਤੇ ਪੰਜਾਬ 2300 ਦੇ ਰਿਹਾ। 23,000 ਤੇ 2300 ਦਾ ਫਰਕ ਦੇਖਲੋ ਕਿੰਨਾ। ਸੋ ਉਧਰ ਦਾ 51,000 ਹੈ। ਸੋ ਇਸ ਲਈ ਕਈ ਮਾਮਲਿਆਂ 'ਚ ਅੰਕੜੇ ਸਾਹਮਣੇ ਆਏ ਨੇ। ਇਸੇ ਲੋਕ ਸਭਾ ਦੇ ਇਸੇ ਸੈਸ਼ਨ ਦੇ ਦੌਰਾਨ ਇੱਕ ਵਾਰ ਫਿਰ ਉਹ ਤੱਥ ਸਾਹਮਣੇ ਆਏ ਨੇ ਜਿਹੜੇ ਆਪਾਂ ਪਿਛਲੇ ਦਿਨ ਹੀ ਵਿਚਾਰੇ ਸੀ ਪ੍ਰਵੀਨ ਜੀ, ਕਿ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਕਰਜ਼ੇ ਦਾ ਬੋਝ, ਉਸ ਦੇ ਵਿੱਚ ਅਸੀਂ ਕਿਸ ਸਥਿਤੀ ਦੇ ਖੜੇ ਹਾਂ। ਉਹ ਅੰਕੜੇ ਫਿਰ ਦੁਬਾਰਾ ਸਾਹਮਣੇ ਆਏ ਨੇ ਕਿ ਉਹ ਕਹਿੰਦੇ ਜੀ ਆਂਧਰਾ ਪ੍ਰਦੇਸ਼, ਕੇਰਲਾ, ਪੰਜਾਬ ਵਰਗੇ ਸੂਬੇ ਕਿਸਾਨੀ ਕਰਜ਼ੇ ਹੇਠ ਦਬ ਕੇ ਮਰ ਰਹੇ ਨੇ। ਇਹ ਤੱਥ ਲੋਕ ਸਭਾ ਦੇ ਵਿੱਚ ਪੇਸ਼ ਆਏ ਕਿ ਕਿਸਾਨ ਤੇ ਔਸਤਨ 2.45 ਲੱਖ ਦਾ ਕਰਜ਼ਾ ਬਕਾਇਆ ਆਂਧਰਾ ਪ੍ਰਦੇਸ਼ 'ਚ, ਨੰਬਰ 1 ਸੂਬਾ ਜੀ। ਇਸੇ ਤਰ੍ਹਾਂ ਇਹ ਤੋਂ ਬਾਅਦ ਕੇਰਲਾ ਦਾ ਨੰਬਰ ਆਉਂਦਾ 2,42,000 ਰੁਪਇਆ ਹਰ ਕਿਸਾਨ ਦੇ ਸਿਰ ਤੇ ਕਰਜ਼ਾ ਖੜਾ। ਇਸ ਤੋਂ ਬਾਅਦ ਪੰਜਾਬ ਦਾ ਨੰਬਰ ਆਉਂਦਾ 30 ਨੰਬਰ ਤੇ 2,03,000 ਦੇ ਕਰੀਬ। 2 ਲੱਖ ਦਾ ਕਰਜ਼ਾ ਹਰ ਕਿਸਾਨ ਪਰਿਵਾਰ ਦੇ ਸਿਰ ਤੇ ਖੜਾ। ਇਹ ਤੋਂ ਬਾਅਦ ਚੌਥੇ ਨੰਬਰ ਤੇ ਹਰਿਆਣਾ ਆਉਂਦਾ 1,82,000। ਇਹ ਅੰਕੜੇ ਆਪਾਂ ਕੁਝ ਦਿਨ ਪਹਿਲਾਂ ਵਿਚਾਰ ਚੁੱਕੇ ਆ, ਇਹ ਹੁਣ ਲੋਕ ਸਭਾ 'ਚ ਸਰਕਾਰ ਵਾਲੇ ਪੱਖ ਤੋਂ ਸਾਹਮਣੇ ਆਏ ਨੇ। ਸੋ ਇਹ ਸਥਿਤੀ ਹੈ। ਖੁਦਕੁਸ਼ੀਆਂ ਦੇ ਵਿੱਚ ਵੀ ਸਾਡੀ ਸਥਿਤੀ ਇਹੀ ਬਣੀ ਹੋਈ ਆ। ਸਭ ਤੋਂ ਵੱਧ ਵਿਦਿਆਰਥੀ ਦੇਸ਼ ਖੁਦਕੁਸ਼ੀਆਂ ਕਰ ਰਹੇ ਨੇ। 35,950 ਵਿਦਿਆਰਥੀਆਂ ਨੇ ਪਿਛਲੇ 3 ਸਾਲਾਂ 'ਚ ਦੇਸ਼ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ 31,000 ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਸੋ ਵਿਦਿਆਰਥੀ ਤੇ ਕਿਸਾਨਾਂ ਦੀ ਮਾਨਸਿਕਤਾ ਨੂੰ ਕਿਉਂ ਨਹੀਂ ਸਰਕਾਰਾਂ ਸਮਝ ਪਾ ਰਹੀਆਂ? ਇੱਕ ਅੰਨਦਾਤਾ ਤੇ ਇੱਕ ਭਵਿੱਖ ਦੇ ਨਿਰਮਾਣ ਲਈ ਵਿਦਿਆਰਥੀ ਹੈ, ਜਿਹਨੇ ਭਵਿੱਖ ਸਾਂਭਣਾ। ਸੋ ਇਸ ਲਈ ਕਾਲਜਾਂ ਦੇ ਹਵਾਲੇ ਨਾਲ ਇਹ ਵੱਡਾ ਸਵਾਲ ਖੜਾ ਹੈ ਕਿ ਯੂਨੀਵਰਸਿਟੀਆਂ, ਕਾਲਜ, ਕੋਚਿੰਗ ਸੈਂਟਰ ਜੇ ਬਿਨਾਂ ਮਾਨਤਾ ਤੋਂ ਚੱਲਦੇ ਨੇ, ਮਤਲਬ ਬੱਚਿਆਂ ਦਾ ਉਹ ਮਾਨਸਿਕ ਵਿਕਾਸ ਨਹੀਂ ਕਰ ਪਾਉਂਦੇ, ਜਿਹਦੇ ਵਿੱਚੋਂ ਇਹ ਖੁਦਕੁਸ਼ੀਆਂ ਤੱਕ ਦਾ ਰਾਹ ਨਿਕਲਦਾ ਕਿ 35,000 ਬੱਚੇ, 35,950 ਬੱਚੇ ਪਿਛਲੇ 3 ਸਾਲਾਂ 'ਚ ਖੁਦਕੁਸ਼ੀਆਂ ਕਰ ਜਾਣ ਤੇ ਯੂਨੀਵਰਸਿਟੀਆਂ, ਕਾਲਜ ਪੈਸੇ ਇਕੱਠੇ ਕਰਨ, ਪਰ ਮਾਨਤਾ ਹੈ ਨਹੀਂ ਜੀ। ਸ਼ਰਮਾ ਜੀ, ਤੁਸੀਂ ਇਸ ਖਬਰ ਦੇ ਵਿੱਚ ਜ਼ਿਕਰ ਕੀਤਾ ਸਿੱਖਿਆ ਮੰਤਰੀ ਦਾ, ਕਿ ਸਿੱਖਿਆ ਮੰਤਰੀ ਕੀ ਕਰ ਰਿਹਾ, ਉਹਦੇ ਨਾਲ ਦੀ ਜਿਹੜੀ ਉਹਦੇ ਵਿਭਾਗ ਦੀ ਬਿਊਰੋਕ੍ਰੇਸੀ ਹੈ ਉਹ ਕੀ ਕਰ ਰਹੀ ਹੈ, ਬਿਊਰੋਕਰੈਟਸ ਕੀ ਕਰ ਰਹੇ ਨੇ, ਕਿ ਉਹਨਾਂ ਕੋਲ ਇੰਨੀ ਵੀ ਫੁਰਸਤ ਨਹੀਂ ਹੈ ਕਿ ਉਹ ਚੈੱਕ ਕਰ ਲੈਣ। ਅਗਲੀ ਜਿਹੜੀ ਖਬਰ ਆ ਉਹ ਵੀ